ਰਾਹੁਲ ਗਾਂਧੀ ਦੀ ਗੱਲ ਕਰੀਏ, ਰਾਹੁਲ ਗਾਂਧੀ ਦੀ ਅਗਨ ਪ੍ਰੀਖਿਆ ਕਿਹੜੀ ਸ਼ੁਰੂ ਹੋ ਗਈ ਸ਼ਰਮਾ? ਪ੍ਰਵੀਨ ਜੀ, ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਦੀ ਇਮੇਜ ਦੇ ਵਿੱਚ ਨਾ ਮਤਲਬ ਵੱਡੀ ਤੇਜ਼ੀ ਨਾਲ ਉਛਾਲ ਆਇਆ। ਜੀ ਜੀ। ਉਹਦੀ ਸ਼ੈਲੀ ਮਜ਼ਬੂਤ ਹੋਈ, ਉਹਨਾਂ ਨੂੰ ਬੋਲਣ ਚਾਲਣ ਦੀ ਥੋੜ੍ਹੀ ਜਿਹੀ ਪਹਿਲਾਂ ਨਾਲੋਂ ਵਧੀਆ ਸਮਝ ਆਈ। ਫਿਰ ਉਹ ਅੱਜ ਕੱਲ੍ਹ ਵਿਦੇਸ਼ੀ ਦੌਰਾ ਵੀ ਕਰਕੇ ਆਏ ਤੇ ਉੱਥੇ ਵੀ ਖੂਬ ਉਹਨਾਂ ਦੀਆਂ ਭਾਸ਼ਣਾਂ ਦੀ ਚਰਚਾਵਾਂ। ਜਦੋਂ ਬੀਜੇਪੀ ਉਹਨਾਂ ਦੇ ਭਾਸ਼ਣਾਂ ਦੇ ਜਵਾਬ ਦੇਣ ਲੱਗ ਜਾਵੇ, ਨਹੀਂ ਤਾਂ ਪਹਿਲਾਂ ਨਿੱਜੀ ਹਮਲੇ ਕਰਦੀ ਸੀ, ਨਿੱਜੀ ਜਵਾਬ ਦਿੰਦੀ ਸੀ, ਜਦੋਂ ਉਹਨਾਂ ਦੇ ਭਾਸ਼ਣਾਂ ਦਾ ਜਵਾਬ ਦੇਣ ਲੱਗ ਜਾਵੇ ਇਹਦਾ ਮਤਲਬ ਉਹ ਉਹਨਾਂ ਦੇ ਲਈ ਖਤਰਾ ਵੀ ਬਣਦੇ ਜਾ ਰਹੇ ਨੇ। ਪਰ ਇਹ ਸਾਰੇ ਦੇ ਦਰਮਿਆਨ ਕਾਂਗਰਸ ਦੇ ਕੁਝ ਲੀਡਰਾਂ ਨੇ ਨਾ ਰੌਲਾ ਸ਼ੁਰੂ ਕਰਤਾ ਕਿ ਜੀ ਜਦੋਂ 2024 ਦੇ ਵਿੱਚ ਵਿਰੋਧੀਆਂ ਨੂੰ ਇਕੱਠਾ ਹੋਣਾ ਪਊਗਾ ਤਾਂ ਕਾਂਗਰਸ ਦੇ ਝੰਡੇ ਥੱਲੇ ਇਕੱਠਾ ਹੋਣਾ ਪਊਗਾ, ਰਾਹੁਲ ਗਾਂਧੀ ਨੂੰ ਲੀਡਰ ਮੰਨ ਕੇ ਇਕੱਠਾ ਹੋਣਾ ਪਊਗਾ। ਮਤਲਬ ਉਹ ਮਾਹੌਲ ਬਣਾਉਣ ਲੱਗੇ ਕਿ ਲੈ ਵੀ ਰਾਹੁਲ ਗਾਂਧੀ ਉਹ 24 ਦੇ ਵਿੱਚ ਦੇਸ਼ ਦਾ ਚਿਹਰਾ ਹੈ, ਮੋਦੀ ਦਾ ਬਦਲ ਰਾਹੁਲ ਗਾਂਧੀ ਉਹ ਹੈ। ਤੋ ਇਹ ਸਾਰੇ ਮੁੱਦਿਆਂ ਦੇ ਉੱਤੇ ਮਤਲਬ ਕਿ ਮਾਹੌਲ ਬਣਾਏ ਜਾ ਰਹੇ ਸੀ ਕਿ ਅਚਾਨਕ 3 ਸੂਬਿਆਂ ਦੀ ਚੋਣਾਂ ਆ ਗਈਆਂ, ਜਿਹਦਾ ਜ਼ਿਕਰ ਤੁਸੀਂ ਵੀ ਹੁਣੇ ਕਰਕੇ ਹਟਿਓ। ਜਿਵੇਂ ਪੂਰਬ ਉੱਤਰ ਦੇ ਵਿੱਚ 3 ਸੂਬਿਆਂ ਦੀ ਚੋਣਾਂ ਆਈਆਂ, ਉਹ 'ਚ ਮੇਘਾਲਿਆ ਆਇਆ, ਨਾਗਾਲੈਂਡ ਆਇਆ, ਤ੍ਰਿਪੁਰਾ ਆਇਆ, ਤੇ ਤਿੰਨੇ ਸੂਬਿਆਂ ਦੀ ਚੋਣਾਂ 'ਚ ਸਫਾਇਆ ਹੋ ਕੇ ਰਹਿ ਗਿਆ ਕਾਂਗਰਸ ਦਾ। ਕਾਂਗਰਸ ਲੱਭਿਆ ਨਹੀਂ, ਲੱਭੀ ਕਿਤੇ। ਤੇ ਇਹ ਸਾਰੇ ਸਫਾਏ ਦੇ ਵਿੱਚ ਮਤਲਬ ਕਿ ਕਿਤੇ ਨਾ ਕਿਤੇ ਹੁਣ ਮਹਾਰਾਸ਼ਟਰ ਤੱਕ ਦਾ ਅਸਰ ਪੈਣ ਦਾ ਖਤਰਾ ਖੜਾ, ਕਿਉਂਕਿ ਉੱਥੇ ਜਿੱਥੇ ਸਰਕਾਰ ਬਣੀ ਬੀਜੇਪੀ ਬਹੁਤ ਘੱਟ ਸੀਟਾਂ ਨਾਲ ਸੀ, ਪਰ ਸਥਾਨਕ ਪਾਰਟੀ ਅੱਗੇ ਆਈ ਤੇ ਉਹਨਾਂ ਨੇ ਆਪਣਾ ਮੁੱਖ ਮੰਤਰੀ ਬਣਾਇਆ। ਤੇ ਜਿਹੜੀ ਸ਼ਰਦ ਪਵਾਰ ਵਾਲੀ ਪਾਰਟੀ ਉਹਨੇ ਵਿਰੋਧੀ ਧਿਰ 'ਚ ਬੈਠਣਾ ਸੀ, ਪਰ ਸ਼ਰਦ ਪਵਾਰ ਨੇ ਕਹਿਤਾ ਅਸੀਂ ਮੁੱਖ ਮੰਤਰੀ ਨੂੰ ਉੱਥੇ ਦੇ ਨੂੰ ਸਮਰਥਨ ਕਰਦੇ ਹਾਂ। ਇਹਦਾ ਮਤਲਬ ਬੀਜੇਪੀ ਦੀ ਜਿਹੜੀ ਭਾਈਵਾਲ ਵਾਲੀ ਸਰਕਾਰ ਉਹਨੂੰ ਤੁਸੀਂ ਸਮਰਥਨ ਕਰ ਰਹੇ ਹੋ। ਤੇ ਇੱਥੇ ਹੁਣ ਮਹਾਰਾਸ਼ਟਰ 'ਚ ਵੀ ਅਸਰ ਪੈ ਜਾਣਾ। ਇੱਧਰ ਰਾਜਸਥਾਨ 'ਚ ਸਰਕਾਰ ਹੈਗੀ ਹੈ ਪਰ ਚੋਣਾਂ ਅੱਗੇ ਤਿਆਰੀ ਨੇ ਉੱਥੇ। ਸੋ ਜਿਹੜੀ ਪਾਰਟੀ ਮਤਲਬ ਭਾਰਤ ਜੋੜੋ ਯਾਤਰਾ ਤੋਂ ਬਾਅਦ ਆਪਣੇ ਆਪ ਨੂੰ ਇਸ ਤਰ੍ਹਾਂ ਉੱਪਰ ਲਿਆ ਰਹੀ ਸੀ ਕਿ ਮੋਦੀ ਦੇ ਸਾਹਮਣੇ ਅਸੀਂ ਉਹ ਆ ਬਦਲ ਵਜੋਂ, ਜਾਂ ਉਹਨਾਂ ਨੂੰ ਲੱਗ ਰਿਹਾ ਸੀ ਕਿ ਰਾਹੁਲ ਗਾਂਧੀ ਉਹ ਚਿਹਰਾ ਹੋਊਗਾ ਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਹਦੇ ਝੰਡੇ ਥੱਲੇ ਇਕੱਠਾ ਹੋਣਾ ਪੈਣਾ, ਉਹਨਾਂ ਦੀ ਬੋਲਤੀ ਤ੍ਰਿਪੁਰਾ, ਨਾਗਾਲੈਂਡ ਤੇ ਮੇਘਾਲਿਆ ਨੇ ਬੰਦ ਕਰਾਤੀ। ਤੇ ਹੁਣ ਅਗਨ ਪ੍ਰੀਖਿਆ ਇਹ ਹੈ ਕਿ ਜਿਹੜੀਆਂ ਹੁਣ 6 ਸੂਬਿਆਂ ਦੀਆਂ ਚੋਣਾਂ ਹੋਣੀਆਂ ਨੇ ਜੀ ਇਸੇ ਸਾਲ ਦੇ ਦਰਮਿਆਨ, ਉਹਨਾਂ 6 ਚੋਂ ਜੇ 4-5 ਚ ਕਾਂਗਰਸ ਨਹੀਂ ਜਿੱਤੀ ਤੇ ਫਿਰ ਰਾਹੁਲ ਗਾਂਧੀ ਫੇਲ ਨੇ ਇੱਕ ਵਾਰ ਫੇਰ। ਇਹ ਇਸ ਲਈ ਹੁਣ ਅਗਨ ਪ੍ਰੀਖਿਆ, ਕਿਉਂਕਿ ਉਹ ਕਹਿੰਦੇ ਕਿ ਸ਼੍ਰੀਲੰਕਾ ਜਿੱਤ ਲੈਣਾ, ਲੰਕਾ ਨੂੰ ਜਿੱਤ ਲੈਣਾ ਵੱਖਰੀ ਗੱਲ ਆ, ਅਗਨ ਪ੍ਰੀਖਿਆ ਦਾ ਬਾਅਦ ਚੋਂ ਤਾਂ ਵੀ ਦੇਣੀ ਪਈ। ਸੋ ਇਸ ਲਈ ਕੀ ਹੁਣ ਰਾਹੁਲ ਗਾਂਧੀ ਨੂੰ ਲੱਗਦਾ ਕਿ ਭਾਰਤ ਜੋੜੋ ਯਾਤਰਾ ਤਾਂ ਮੇਰੀ ਬੱਲੇ ਬੱਲੇ ਹੋ ਗਈ, ਪਰ ਹੁਣ ਅਗਨ ਪ੍ਰੀਖਿਆ ਦੇ ਵਿੱਚੋਂ ਕੀ ਪਾਸ ਹੁੰਦੇ ਨੇ ਕਿ ਨਹੀਂ, ਫਿਰ ਕਹਿ ਸਕਦੇ ਨੇ ਕਿ ਮੇਰੇ ਦੁਆਲੇ ਇਕੱਠੇ ਹੋ ਗਏ। ਜੇ ਇਹਨਾਂ 6 ਚੋਂ 4 ਤੇ ਵੀ ਜਾਂ ਅੱਧ ਤੇ ਵੀ 3 ਤੇ ਵੀ ਕਾਂਗਰਸ ਰਹਿ ਗਈ ਤਾਂ ਵੀ ਕਹਿਣ ਜੋਗਾ ਹੋਊਗਾ, ਮੂੰਹ ਬਚਾਉਣ ਜੋਗਾ ਨਹੀਂ ਸਥਿਤੀ। ਹੁਣ ਆਉਣ ਵਾਲੇ ਦਿਨਾਂ 'ਚ ਪ੍ਰਵੀਨ ਜੀ ਕਰਨਾਟਕਾ 'ਚ, ਮੱਧ ਪ੍ਰਦੇਸ਼ 'ਚ, ਰਾਜਸਥਾਨ 'ਚ, ਛੱਤੀਸਗੜ੍ਹ ਦੇ ਵਿੱਚ, ਤੇਲੰਗਾਨਾ ਤੇ ਮਿਜ਼ੋਰਮ, ਇਹਨਾਂ ਥਾਵਾਂ ਦੇ ਉੱਤੇ ਚੋਣਾਂ ਨੇ ਪ੍ਰਵੀਨ ਜੀ। ਤੇ ਇਹਨਾਂ 6 ਵਿਧਾਨ ਸਭਾ ਸੀਟਾਂ 'ਚੋਂ ਜੇਕਰ 4 ਤੱਕ ਵੀ ਕਾਂਗਰਸ ਜਾਂ 3 ਤੱਕ ਵੀ ਕਾਂਗਰਸ ਨਹੀਂ ਆਉਂਦੀ, ਫਿਰ ਉਹਦੇ ਲਈ ਮੁਸ਼ਕਲ ਦੀ ਘੜੀ ਆ। ਕਿਉਂਕਿ ਉਹਨੂੰ ਪਤਾ ਹੈ ਕਿ ਜਿਸ ਸਥਿਤੀ ਦੇ ਵਿੱਚ ਗੁਜਰਾਤ ਦੇ ਵਿੱਚ ਮੇਰੇ ਪੈਰ ਵੱਢੇ ਆਮ ਆਦਮੀ ਪਾਰਟੀ ਨੇ ਜਾ ਕੇ, ਉਹ ਪੈਰ ਹੋਰ ਵੀ ਕਿਤੇ ਵੱਢੇ ਜਾ ਸਕਦੇ ਨੇ ਜੀ। ਤੇਲੰਗਾਨਾ ਨੂੰ ਛੱਡ ਕੇ ਇਹ ਬਾਕੀ ਸਾਰੀਆਂ ਥਾਵਾਂ ਦੇ ਉੱਤੇ ਭਾਜਪਾ ਨਾਲ ਸਿੱਧਾ ਮੁਕਾਬਲਾ ਉਹਨਾਂ ਦਾ, ਠੀਕ ਹੈ। ਤੇ ਉਹ ਕਈ ਥਾਵਾਂ ਦੇ ਉੱਤੇ ਅਵੈਸੀ ਖੜਾ ਹੈ, ਕਿਤੇ ਮਮਤਾ ਆ ਜਾਂਦੀ ਹੈ, ਕਿਤੇ ਆਮ ਆਦਮੀ ਪਾਰਟੀ ਵਾਲੇ ਆ ਜਾਂਦੇ ਨੇ, ਕੇਜਰੀਵਾਲ। ਸੋ ਇਸ ਲਈ ਦੋਹਰੀ ਚੁਣੌਤੀ ਹੈ ਤੇ ਉਹ ਚੁਣੌਤੀ ਤੋਂ ਕਿਵੇਂ ਆਪਣੀ ਸ਼ਾਖ ਬਣਾਉਂਦੇ ਨੇ, ਕਿਵੇਂ ਆਪਣੇ ਵਰਕਰਾਂ ਜਾਨ ਪਾਉਂਦੇ ਨੇ, ਇਹ ਸਾਰੀ ਹੁਣ ਅਗਨੀ ਪ੍ਰੀਖਿਆ ਰਾਹੁਲ ਗਾਂਧੀ ਦੀ ਉਹ ਹੈ ਜੀ। ਚਾਹੇ 2024 ਚ ਪ੍ਰਿਯੰਕਾ ਨੂੰ ਲੜਾ ਲੈਣ ਸੋਨੀਆ ਗਾਂਧੀ ਵਾਲੀ ਸੀਟ ਤੋਂ, ਬਹੁਤ ਦੂਰ ਦਾ ਮਸਲਾ ਹੈ ਜੀ। ਪਰ ਆ ਪਹਿਲਾਂ ਜੇ ਇਹਨਾਂ 6 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਚੋਂ 3 ਜਾਂ 4 ਚ ਰਾਹੁਲ ਗਾਂਧੀ ਪਾਸ ਨਹੀਂ ਹੋਏ, ਫਿਰ ਰਾਹੁਲ ਗਾਂਧੀ 2024 ਦਾ ਚਿਹਰਾ ਬਣਨ ਵਾਲਾ ਖਾਬ ਭੁੱਲ ਜਾਣ, ਜਾਂ ਫਿਰ ਇਹ ਸਮਝੌਤਾ ਕਰਾਉਣ ਲਈ ਕਿ ਵਿਰੋਧੀ ਤਰ੍ਹਾਂ ਮੇਰੇ ਝੰਡੇ ਥੱਲੇ ਇਕੱਠੀਆਂ ਹੋ ਜਾਣਗੀਆਂ ਭੁੱਲ ਜਾਣ, ਫਿਰ ਇਹਨਾਂ ਲਈ ਮੁਸ਼ਕਲ ਘੜੀ ਹੈ। ਬਿਲਕੁਲ ਸਹੀ ਹੈ।